all persons born or naturalized in the United States and subject to the jurisdiction thereof are citizens of the United States and the state wherein they reside. This order boggles the mind. ਇਹ ਜੱਜ ਦੇ ਲਫ਼ਜ਼ ਨੇ ਕਿ ਬਈ ਇਹ ਦਿਮਾਗ ਨੂੰ ਹਿਲਾ ਦੇਣ ਵਾਲਾ ਹੈ ਇਸ ਕਿਸਮ ਦਾ ਆਰਡਰ। ਉਹਨੇ ਕਿਹਾ ਦਿਸ ਇਜ਼ ਬਲੈਟੈਂਟਲੀ ਅਨਕਨਸਟੀਟਿਊਸ਼ਨਲ ਆਰਡਰ। ਕਹਿੰਦਾ ਮੈਨੂੰ 40 ਸਾਲ ਹੋ ਗਏ ਜੱਜ ਬਣਿਆ, ਮੈਂ ਇੱਦਾਂ ਦਾ ਬੇਵਕੂਫ ਕੋਈ ਆਰਡਰ ਨਹੀਂ ਦੇਖਿਆ ਕਿ ਜਿੱਥੇ ਤੁਸੀਂ ਕਨਸਟੀਟਿਊਸ਼ਨ ਨੂੰ ਚੈਲੰਜ ਕਰ ਰਹੇ ਹੋ ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਥਰੂ ਹੋ ਜਾਏਗਾ। ਦਰਸ਼ਕੋ ਇੱਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਕੱਲ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਬਰਥ ਰਾਈਟ ਸਿਟੀਜ਼ਨਸ਼ਿਪਸ ਖਤਮ ਕਰਨ ਸੰਬੰਧੀ ਕਿਹਾ ਸੀ ਕਿ ਇਸ ਨੂੰ ਅਦਾਲਤੀ ਚੈਲੰਜ ਹੋਵੇਗਾ। ਸੋ 24 ਘੰਟੇ ਦੇ ਵਿੱਚ ਫੈਡਰਲ ਜੱਜ ਨੇ ਇਸ ਹੁਕਮ ਤੇ ਆਰਜੀ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੈ ਔਰ ਅਮਰੀਕਾ ਦੀਆਂ 22 ਸਟੇਟਾਂ ਵੱਲੋਂ ਪ੍ਰੈਜ਼ੀਡੈਂਟ ਟਰੰਪ ਦੇ ਇਸ ਹੁਕਮ ਨੂੰ ਫੈਡਰਲ ਜਿਹੜੀ ਕੋਰਟ ਵਿੱਚ ਚੈਲੰਜ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀਆਂ ਪਾਵਰਸ ਤਾਂ ਦੇਖੀਆਂ ਇੱਕ ਤਰਫਾ ਕਿ ਭਾਈ ਪਹਿਲੇ ਦਿਨ ਕੁਛ ਘੰਟਿਆਂ ਦੇ ਵਿੱਚ ਹੀ ਆਨਨ ਫਾਨਨ ਇੱਧਰ ਉੱਧਰ ਸਾਰੇ ਪਾਸੇ ਜਿਹੜਾ ਉਹ ਵਕਤ ਪਾਤਾ। ਪਰ ਜਦੋਂ ਅਸੀਂ ਅਮਰੀਕਾ ਦੀ ਸਿਵਲ ਸੁਸਾਇਟੀ, ਅਮਰੀਕਾ ਦਾ ਜੁਡੀਸ਼ੀਅਲ ਸਿਸਟਮ, ਚੈਕਸ ਐਂਡ ਬੈਲੈਂਸਿਸ ਔਰ ਇਸ ਗੱਲ ਨੂੰ ਕਿ ਵੀ ਬੇਸਿਕਲੀ ਕੌਨਸਟੀਟਿਊਸ਼ਨ, ਸਪਿਰਿਟ ਆਫ ਦੀ ਕੌਨਸਟੀਟਿਊਸ਼ਨ ਨੂੰ ਪ੍ਰਵੇਲ ਕਰਦਾ ਦੇਖਣਾ ਹੈ। ਤੇ ਅਸੀਂ ਕੱਲ੍ਹ ਵੀ ਕਿਹਾ ਸੀ ਕਿਉਂਕਿ ਸਾਡੇ ਆਪਣੇ ਲੋਕਾਂ 'ਚ ਵੀ ਬਹੁਤ ਸਾਰਾ ਪੈਨਿਕ ਹੈ ਔਰ ਬਹੁਤ ਸਾਰੀਆਂ ਕਾਲਾਂ ਵੀ ਸਾਰਾ ਦਿਨ ਹੈਂਡਲ ਕਰਨੀਆਂ ਹੁੰਦੀਆਂ ਨੇ ਵੀ ਕੀ ਹੋਏਗਾ, ਕਿਵੇਂ ਹੋਏਗਾ। ਔਰ ਮੇਰਾ ਇਹ ਕਹਿਣਾ ਸੀ ਕਿ ਵੇਟ, ਪੈਨਿਕ 'ਚ ਨਾ ਜਾਓ, ਵੇਟ ਐਂਡ ਵਾਚ। ਹਾਂ, ਔਰ ਕਿਉਂਕਿ ਅਲਟੀਮੇਟਲੀ ਅਮਰੀਕਾ ਦੇ ਵਿੱਚ ਲਾਫੁਲ ਸੁਸਾਇਟੀ ਹੈ, ਲਾਅ ਵਿਲ ਪ੍ਰਵੇਲ। ਔਰ ਇਹ ਜਿਹੜਾ ਖਾਸ ਤੌਰ 'ਤੇ ਸਿਟੀਜ਼ਨਸ਼ਿਪ ਵਾਲਾ ਪਾਰਟ ਹੈ, ਇਹਨੂੰ ਜਿਹੜਾ ਉਹ ਹਿਲਾਇਆ ਨਹੀਂ ਜਾ ਸਕੇਗਾ ਕਿਉਂਕਿ ਇਹ 1868 ਦੇ ਵਿੱਚ ਜਦੋਂ ਸਿਵਲ ਵਾਰ ਅਮਰੀਕਾ ਦੇ ਵਿੱਚ ਖਤਮ ਹੁੰਦੀ ਹੈ ਔਰ ਉਸ ਪੀਰੀਅਡ ਦੇ ਵਿੱਚ ਇਹ ਜਿਹੜੀ 14th ਅਮੈਂਡਮੈਂਟ, ਇੱਕ ਤਾਂ ਕਨਸਟੀਟਿਊਸ਼ਨ ਹੈ ਜਿਹੜਾ ਆਲਮੋਸਟ 15 ਸਾਲ ਬਾਅਦ 1776 ਦੀ ਡੈਕਲੇਰੇਸ਼ਨ ਤੋਂ ਬਾਅਦ ਹੋਂਦ 'ਚ ਆਇਆ, ਉਸ ਤੋਂ ਬਾਅਦ ਵਕਤਨ ਬਾ ਵਕਤਨ ਅਮੈਂਡਮੈਂਟਸ ਨੇ। ਜਿਵੇਂ ਅਸੀਂ ਫਸਟ ਅਮੈਂਡਮੈਂਟ ਦਾ ਜ਼ਿਕਰ ਕਰਦੇ ਹਾਂ ਜਿਹੜੀ ਤੁਹਾਨੂੰ ਫਰੀਡਮ ਦਿੰਦੀ ਹੈ ਬੋਲਣ ਦੀ ਆਜ਼ਾਦੀ, ਮੁਕੰਮਲ ਐਕਸਪ੍ਰੈਸ਼ਨ, ਉਹਦੇ 'ਤੇ ਕੋਈ ਰੋਕ ਨਹੀਂ ਹੈ। ਜਾਂ ਜਿਵੇਂ ਸੈਕੰਡ ਅਮੈਂਡਮੈਂਟ ਹੈ ਜਿਹੜੀ ਤੁਹਾਨੂੰ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਹੱਕ ਦਿੰਦੀ ਹੈ। ਜਿਵੇਂ ਟਰੰਪ ਉਹਦੇ ਲਈ ਵੀ ਖੜ੍ਹਾ ਹੈ, ਉਹਨੇ ਕਿਹਾ ਆਪਣਾ ਇਨੋਗਰਲ ਸਪੀਚ ਵੀ ਉਹਨਾਂ ਨੇ ਖਾਸ ਤੌਰ 'ਤੇ NRA ਦਾ ਵੀ ਸ਼ੁਕਰੀਆ ਕੀਤਾ ਸੀ, ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ, ਕਿਉਂਕਿ ਰਿਪਬਲਿਕਨ ਜਿਹੜੇ ਨੇ ਉਹ ਕਿਸੇ ਵੀ ਕਿਸਮ ਦੀ ਹਥਿਆਰਾਂ ਦੇ ਉੱਤੇ ਪਾਬੰਦੀ ਦੇ ਖਿਲਾਫ ਨੇ। ਔਰ ਉਹ ਜਦੋਂ ਇੱਥੇ ਈਵਨ ਮਾਸ ਸ਼ੂਟਿੰਗਸ ਹੁੰਦੀਆਂ, ਸਕੂਲਾਂ 'ਚ ਹੁੰਦੀਆਂ, ਮਾਰਕੀਟ 'ਚ ਹੁੰਦੀਆਂ, ਬੜਾ ਰੌਲਾ ਪੈਂਦਾ ਹੈ। ਡੈਮੋਕ੍ਰੈਟ ਉਹਨੂੰ ਕਈ ਲੈ ਆਉਂਦੇ ਨੇ ਨਵੇਂ ਲੈਜਿਸਲੇਚਰ, ਪਰ ਉਹ ਇਸ ਲਈ ਅੱਗੇ ਨਹੀਂ ਤੁਰਦਾ ਕਿਉਂਕਿ ਜਿਹੜੀ ਸੈਕੰਡ ਅਮੈਂਡਮੈਂਟ ਹੈ ਅਮਰੀਕਨ ਕਨਸਟੀਟਿਊਸ਼ਨ ਦੀ, ਉਹ ਤੁਹਾਨੂੰ ਹੱਕ ਦਿੰਦੀ ਹੈ, ਤੁਸੀਂ ਰੈਸਟ੍ਰਿਕਟ ਨਹੀਂ ਕਰ ਸਕਦੇ। ਤੁਸੀਂ ਇਹ ਤਾਂ ਕਰ ਸਕਦੇ ਹੋ ਜੀ ਬੈਕਗਰਾਊਂਡ ਚੈੱਕ ਕਰੋ ਜਾਂ ਕੋਈ ਸਟੇਟ ਆਪਣੇ ਲੈਵਲ ਦੇ ਉੱਤੇ ਕੁਛ ਜਿਹੜੇ ਆਟੋਮੈਟਿਕ ਹਥਿਆਰ ਜਾਂ ਦੂਜਿਆਂ ਨੇ ਉਹਨਾਂ ਦੇ ਵੀ ਉਹ ਵੀ ਪਾਬੰਦੀ ਟੁੱਟ ਜਾਂਦੀ ਹੈ ਕਿਉਂਕਿ ਸੈਕੰਡ ਅਮੈਂਡਮੈਂਟ ਜਿਹੜੀ ਆ ਉਹ ਬਹੁਤ ਸਟਰੋਂਗ ਹੈ ਔਰ ਉਹਨੂੰ ਉਹਦੇ ਥੱਲੇ ਭਾਵੇਂ ਮੌਤਾਂ ਵੀ ਕਿੰਨੀਆਂ ਹੁੰਦੀਆਂ ਨੇ, ਬਹੁਤ ਵਾਰ ਲੱਗਣ ਵੀ ਲੱਗ ਜਾਂਦਾ ਹੈ ਕਿ ਬਈ ਇਹ ਜਿਹੜੇ ਹਥਿਆਰਾਂ ਦਾ ਸ਼ਰੇਆਮ। ਔਰ ਤੁਸੀਂ ਟੈਕਸਾਸ ਦੂਸਰੀਆਂ ਸਟੇਟਾਂ 'ਚ ਜਾਓ, ਉੱਥੇ ਤਾਂ ਐਂ ਜਿਵੇਂ ਉਹ ਗੋਭੀ ਦੇ ਫੁੱਲ ਜਾਂ ਬੰਦ ਗੋਭੀ ਦੇ ਢੇਰ ਲੱਗੇ ਹੁੰਦੇ ਨੇ ਸਬਜ਼ੀ ਵੇਚਣ, ਇਵੇਂ ਹਥਿਆਰ ਵਿਕਦੇ ਨੇ। ਉੱਥੇ ਕੋਈ ਨਹੀਂ ਹੈ ਕਿਉਂਕਿ ਇਹ ਇਹਨਾਂ ਨੇ ਮੰਨ ਲਿਆ ਹੋਇਆ ਕਿ ਭਾਈ ਜਿਹੜਾ ਸਿਟੀਜ਼ਨ ਹੈ ਉਹਦੇ ਕੋਲੇ ਹੱਕ ਹੈ ਕਿ ਉਹ ਆਪਣੀ ਰੱਖਿਆ ਕਰੇ, ਉਹਦੇ ਲਈ ਉਹ ਹਥਿਆਰ ਰੱਖੇ, ਜਿੰਨੇ ਮਰਜ਼ੀ ਹਥਿਆਰ ਰੱਖਿਆ ਜਾ ਸਕਦਾ। ਔਰ ਇਹ ਬੇਸਿਕਲੀ ਸਿੱਖ ਫਿਲਾਸਫੀ ਦੇ ਨਾਲ ਵੀ ਮੇਲ ਖਾਂਦਾ ਹੈ। ਹੁਣ 10ਵੇਂ ਪਾਤਸ਼ਾਹ ਨੇ ਜਦੋਂ ਇਹ ਹੁਕਮ ਕੀਤਾ ਸੀ ਵੀ ਘੱਟੋ ਘੱਟ 5 ਹਥਿਆਰ ਬੰਨ ਕੇ ਮੇਰੇ ਦਰਸ਼ਨਾਂ ਨੂੰ ਆਉਣਾ, ਤੇ ਉਹ ਹਦਾਇਤ ਹੈ ਵੀ ਜਿੰਨੇ ਚੁੱਕੇ ਜਾ ਸਕਦੇ ਨੇ ਚੁੱਕੋ। ਔਰ ਇਹ ਜਦੋਂ ਅਸੀਂ ਪੁਰਾਤਨ ਨਿਹੰਗ ਸਿੰਘਾਂ ਜਾਂ ਖਾਲਸਾਈ ਉਹ ਜੀਵਨ ਜਾਂਚ 'ਚ ਦੇਖਦੇ ਹਾਂ ਤੇ ਉਹਨਾਂ ਨੇ ਜਿਹਨੂੰ ਪਹਿਲੀ ਵਾਰੀ ਕਿਸੇ ਗੋਰੇ ਨੇ ਨਿਹੰਗ ਨੂੰ ਦੇਖਿਆ ਉਹਨੇ ਕਿਹਾ ਆਰਮ ਟੂ ਦਾ ਟੀਥ। ਸੋ ਉਹ ਤੁਹਾਡਾ ਹੱਕ ਹੈ ਨਹੀਂ। ਔਰ ਇਸ ਸੈਕੰਡ ਅਮੈਂਡਮੈਂਟ ਉਹ ਤੁਹਾਨੂੰ ਹੱਕ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ 14th ਅਮੈਂਡਮੈਂਟ ਜਿਹੜੀ ਸਿਵਲ ਵਾਰ ਤੋਂ ਬਾਅਦ ਅਮਰੀਕਾ ਦੇ ਵਿੱਚ ਪਾਸ ਹੋਈ, ਉਸ ਦੇ ਜਿਹੜੇ ਲਫ਼ਜ਼ ਨੇ ਉਹ
ਬੜੇ ਕਲੀਅਰ ਨੇ। ਉਹਦੇ ਵਿੱਚ ਇਹ ਅਮੈਂਡਮੈਂਟ ਹੈ, all persons born or naturalized in the United States and subject to the jurisdiction thereof are citizens of the United States and the state wherein they reside। ਹੁਣ ਇਹਨੇ ਕੋਈ ਵਿਚੋਲਾ ਨਹੀਂ ਰਹਿਣ ਦਿੱਤਾ। ਹਾਂ, ਜਿਹੜੀਆਂ ਅਮੈਂਡਮੈਂਟਸ ਨੇ ਇਹ ਵੀ ਅਮੈਂਡ ਹੋ ਸਕਦੀਆਂ, ਪਰ ਉਹਦਾ ਪ੍ਰੋਸੀਜਰ ਇਹ ਹੈ ਕਿ 2/3 ਬਹੁਮਤ ਕਾਂਗਰਸ ਦੇ ਵਿੱਚ ਹੋਏ, 2/3 ਸੈਨੇਟ ਦੇ ਵਿੱਚ ਹੋਏ। ਫਿਰ ਅਮਰੀਕਾ ਦੀਆਂ 50 ਸਟੇਟਾਂ ਨੇ, ਉਹਨਾਂ ਚੋਂ 2/3 ਸਟੇਟਾਂ ਇਹਨੂੰ ਪਾਸ ਕਰਨ। ਹੁਣ 2/3 ਹੁਣ ਜਿਹੜਾ ਇਸ ਆਰਡਰ ਨੂੰ ਸਿਟੀਜ਼ਨਸ਼ਿਪ ਦੇ ਜਿਹੜੇ ਐਗਜ਼ੈਕਟਿਵ ਆਰਡਰ ਹੈ 22 ਸਟੇਟਾਂ ਉਹਨੂੰ ਚੈਲੰਜ ਕਰ ਰਹੀਆਂ। ਹਾਲਾਂਕਿ ਇਹ ਜਿਹੜਾ ਆਰਡਰ ਫੈਡਰਲ ਜੱਜ ਨੇ ਟੈਂਪਰੇਰੀਲੀ ਬਲੌਕ ਕਰਤਾ, ਉਹਨੇ ਨਾਲ ਦੀ ਨਾਲ ਉਹਨੇ ਲਾ ਦਿੱਤਾ। ਹੁਣ ਤੁਸੀਂ ਜੁਡੀਸ਼ਰੀ ਦੀ ਬਿਊਟੀ ਦੇਖੋ, ਜਿਹੜੇ ਜੱਜ ਨੇ ਇਸ ਦੇ ਉੱਤੇ ਇਹਨੂੰ ਹਾਲਟ ਕੀਤਾ ਕਿ ਵੀ ਇਹਦੇ ਤੇ ਰੋਕ ਲਾਈ ਹੈ, ਇਹ ਜੱਜ ਕਫੇਨੌਰ ਹੈ। ਔਰ ਇਹਨੂੰ ਰੀਗਨ ਜਦੋਂ ਪ੍ਰੈਜ਼ੀਡੈਂਟ ਸੀ, ਐਕਸਟ੍ਰੀਮ ਰਿਪਬਲਿਕਨ ਜਿਹੜਾ ਗਵਰਨਰ ਸੀ, ਕਦੇ ਕੈਲੀਫੋਰਨੀਆ ਦਾ ਰਿਹਾ ਔਰ ਬੜਾ 2 ਟਰਮ ਬੜਾ ਗ੍ਰੇਸਫੁਲ ਪ੍ਰੈਜ਼ੀਡੈਂਟ, ਰੀਗਨ ਨੇ ਅਪਾਇੰਟ ਕੀ। ਹੁਣ ਹੁੰਦਾ ਇਹ ਹੈ ਵੀ ਜਦੋਂ ਸੁਪਰੀਮ ਕੋਰਟ ਦੇ ਜੱਜਿਸ ਅਪਾਇੰਟ ਹੁੰਦੇ ਨੇ ਜਾਂ ਫੈਡਰਲ ਕੋਰਟਸ ਦੇ ਹੁੰਦੇ ਨੇ, ਜਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਦੇਖ ਰਿਹਾ ਹੁੰਦਾ ਹੈ ਕਿ ਵੀ ਉਹਨੇ ਜਜਮੈਂਟਸ ਕੀ ਦਿੱਤੀਆਂ, ਲੈਫਟ ਲੀਨਿੰਗ ਹੈ, ਰਾਈਟ ਲੀਨਿੰਗ ਹੈ। ਪਰ ਇਹ ਅਮਰੀਕਨ ਜਸਟਿਸ ਸਿਸਟਮ ਦੀ ਬਿਊਟੀ ਹੈ ਕਿ ਵੀ ਨੋਮੀਨੇਟ ਜਦੋਂ ਭਾਵੇਂ ਹੋ ਕੇ ਆਉਂਦੇ ਨੇ, ਉਹਨਾਂ ਦੀਆਂ ਜਜਮੈਂਟਸ 'ਚੋਂ ਵੀ ਉਹ ਝਲਕ ਰਿਹਾ ਹੁੰਦਾ, ਕੋਈ ਰਾਈਟ ਵਿੰਗ ਹੈ, ਕੋਈ ਲੈਫਟ। ਪਰ ਵਾਂਸ ਜਸਟਿਸ ਦੀ ਕੁਰਸੀ 'ਤੇ ਬੈਠਦੇ ਨੇ, ਫਿਰ ਦੇ ਗੋ ਬਾਈ ਦਾ ਬੁੱਕ ਕਿ ਕਨਸਟੀਟਿਊਸ਼ਨ ਕੀ ਕਹਿੰਦਾ ਕਿ ਕਨਸਟੀਟਿਊਸ਼ਨ ਦੀ। ਸੋ ਇਹ ਜਿਹੜੀ ਅਪੀਲ ਹੈ ਕਿ ਵੀ ਇਹਨੂੰ ਚੈਲੰਜ ਕੀਤਾ ਇਸ ਐਗਜ਼ੈਕਟਿਵ ਆਰਡਰ ਨੂੰ, ਇਹ ਮੁੱਢਲੇ ਤੌਰ 'ਤੇ ਅਰੀਜ਼ੋਨਾ, ਇਲੀਨੋਇਸ, ਓਰੀਗਨ ਤੇ ਵਾਸ਼ਿੰਗਟਨ ਸਟੇਟ, ਜਿਹੜੀ ਵਾਸ਼ਿੰਗਟਨ ਸੀਐਟਲ ਵਾਲੀ ਹੈ, ਨਾਟ ਵਾਸ਼ਿੰਗਟਨ DC, ਉਹਨਾਂ ਨੇ ਜਿਹੜੀ ਹੈ ਹੀਅਰਿੰਗ ਹੋਈ, ਜੱਜ ਨੇ ਜਿਹੜਾ ਹੈ ਉਸ ਦੇ ਉੱਤੇ ਗੱਲ ਕੀਤੀ। ਔਰ ਇਹ ਸਾਈਮਲਟੇਨੀਅਸਲੀ ਇਸ ਵੇਲੇ 5 ਕੇਸ ਸਾਈਮਲਟੇਨੀਅਸਲੀ ਫਾਈਲ ਹੋ ਗਏ ਇਸ ਦੇ ਉੱਤੇ। ਔਰ ਇਸ 'ਚ ਬਹੁਤ ਸਾਰੇ ਇਮੀਗ੍ਰੈਂਟ ਰਾਈਟਸ ਗਰੁੱਪਸ ਵੀ ਇਨਵੋਲਵ ਨੇ ਅਕ੍ਰੋਸ ਦਾ ਕੰਟਰੀ। ਔਰ ਇਹਦੇ 'ਚ ਪਰਸਨਲ ਟੈਸਟੀਮਨੀਜ਼, ਅਟਾਰਨੀ ਜਨਰਲ ਜਿਹੜੇ US ਸਿਟੀਜ਼ਨ ਨੇ ਬਾਈ ਬਰਥ ਰਾਈਟ, ਔਰ ਇਹ ਜਿਹੜੇ ਨੇ ਉਹ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਇਹਨੂੰ ਕਲਾਸ ਕੇ ਸੂਟ ਵੀ ਬਣਾ ਦਿੱਤਾ। ਐਂਡ ਨੇਮਸ ਪ੍ਰੈਗਨੈਂਟ ਵੂਮਨ who are afraid their children won't become US citizens, ਕਿਉਂਕਿ ਚੈਲੰਜਸ ਡਿਫਰੈਂਟ ਲੈਵਲ ਦੇ ਉੱਤੇ ਆਏ। ਹੁਣ ਜੱਜ ਜਿਹੜਾ ਕੌਫਨੀਅਰ ਹੈ, ਜਿਹਨੂੰ ਰੋਨਾਲਡ ਰੀਗਨ ਨੇ ਅਪਾਇੰਟ ਕੀਤਾ ਸੀ, ਉਹਨੇ ਸਭ ਤੋਂ ਪਹਿਲਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜੱਜ ਸਰਕਾਰੀ ਜਿਹੜਾ ਹੁਣ ਡਿਫੈਂਡ ਕਰੇਗਾ ਐਗਜ਼ੈਕਟਿਵ ਆਰਡਰ ਨੂੰ, ਉਹਦੀ ਚੰਗੀ ਗ੍ਰਿਲਿੰਗ ਕੀਤੀ। ਉਹਨੇ ਕਿਹਾ ਵੀ ਦਿਸ ਆਰਡਰ ਬੋਗਲਸ ਦਾ ਮਾਈਂਡ, ਇਹ ਜੱਜ ਦੇ ਲਫ਼ਜ਼ ਨੇ ਕਿ ਵੀ ਇਹ ਦਿਮਾਗ ਨੂੰ ਹਿਲਾ ਦੇਣ ਵਾਲਾ ਹੈ ਇਸ ਕਿਸਮ ਦਾ ਆਰਡਰ। ਉਹਨੇ ਕਿਹਾ ਦਿਸ ਇਜ਼ ਬਲੈਟੈਂਟਲੀ ਅਨਕਨਸਟੀਟਿਊਸ਼ਨਲ ਆਰਡਰ। ਇਹ ਜੱਜ ਕਹਿ ਰਿਹਾ ਹੈ ਰੀਗਨ ਦਾ ਅਪਾਇੰਟਡ ਫਰਜ਼, ਉਹਨੇ ਕਿਹਾ ਬਿਲਕੁਲ ਗੈਰ ਸੰਵਿਧਾਨਕ ਹੈ, ਅਨਕਨਸਟੀਟਿਊਸ਼ਨਲ। ਇਹੀ ਗੱਲ ਅਸੀਂ ਕੱਲ ਕਹਿ ਰਹੇ ਸੀ ਕਿ ਵੀ ਇਹ ਬੇਸਿਕਲੀ ਜਿਹੜਾ ਹੈ ਇੱਕ, ਹਾਂ ਦੂਸਰੇ ਜਿਹੜੇ ਨੇ ਬਹੁਤ ਸਾਰੇ ਐਗਜ਼ੈਕਟਿਵ ਆਰਡਰ ਉਹ ਸਟੈਂਡ ਕਰ ਜਾਣਗੇ, ਅਦਾਲਤਾਂ ਵੀ ਸਟੈਂਡ ਕਰ ਜਾਣ, ਹਾਂ ਇਹ ਨਹੀਂ ਕਰੇਗਾ। ਉਹਨੇ ਕਿਹਾ ਕਿ ਵੀ ਇਹ ਦਿਸ ਇਜ਼ ਬਲੈਟੈਂਟਲੀ ਅਨਕਨਸਟੀਟਿਊਸ਼ਨਲ ਆਰਡਰ। ਔਰ ਉਹਨੇ ਕਿਹਾ ਵੀ ਇਹ ਜਿਹੜਾ ਹੀ ਹੈਡ ਬੀਨ ਔਨ ਦਾ ਬੈਂਚ ਫॉर more than 4 decades and he couldn't remember seeing any other case where the action challenged was so clearly unconstitutional। ਇਹ ਜੱਜ ਕਹਿ ਰਿਹਾ, ਕਹਿੰਦਾ ਮੈਨੂੰ 40 ਸਾਲ ਹੋ ਗਏ ਜੱਜ ਬਣਿਆ, ਮੈਂ ਇੱਦਾਂ ਦਾ ਬੇਵਕੂਫ ਕੋਈ ਆਰਡਰ ਨਹੀਂ ਦੇਖਿਆ ਕਿ ਜਿੱਥੇ ਤੁਸੀਂ ਕਨਸਟੀਟਿਊਸ਼ਨ ਨੂੰ ਚੈਲੰਜ ਕਰ ਰਹੇ ਹੋ ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਥਰੂ ਹੋ ਜਾਏਗਾ। ਸੋ ਇਹ ਹੈ ਜਦੋਂ ਅਸੀਂ ਸਿਸਟਮ ਦੀ ਬਿਊਟੀ ਦੀ ਗੱਲ, ਦੈਟ ਇਜ਼ ਵਾਈ ਹੁਣ ਕਈ ਸਾਡੇ ਵੀ ਜਿਹੜੇ ਮੁਖਾਲਫ ਨੇ ਉਹ ਕਹਿਣਗੇ ਲਓ ਜੀ ਤੁਸੀਂ ਬਹਿ ਕੇ ਸਟੂਡੀਓ 'ਚ ਅਮਰੀਕਾ ਦਾ ਖਾਂਦੇ ਹੋ ਤੇ ਅਮਰੀਕਾ ਨੂੰ ਹੀ ਭੰਨੀ ਜਾਂਦੇ ਹੋ। ਉਹ ਮੈਂ ਕਿਹਾ ਇਹੀ ਭਾਈ ਬਿਊਟੀ ਹੈ, ਤੁਹਾਡੇ ਦਿਮਾਗਾਂ 'ਚੋਂ ਅੰਗਰੇਜ਼ੀ ਗੁਲਾਮੀ ਨਹੀਂ ਨਿਕਲੀ, ਫਿਰ ਹਿੰਦੂਆਂ ਦੀ ਗੁਲਾਮੀ ਵੜ ਗਈ ਹੈ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਸਾਹਿਬ ਦੀ ਅੱਖ ਦੇਖੋ ਤੇ ਸਲਾਮ ਕਰੋ। ਅਮਰੀਕਾ ਦੀ ਪ੍ਰੋਗਰੈਸ ਔਰ ਬਿਊਟੀ ਇਹ ਦੋਨੋਂ ਹੀ ਇਹਦੇ 'ਚ ਲਾਈ ਕਰਦੇ ਨੇ ਕਿ ਤੁਹਾਨੂੰ ਹੱਕ ਦਿੰਦੇ ਨੇ ਕਿ ਵੀ ਤੁਸੀਂ ਚਾਹ ਰਹੇ। ਔਰ ਮੈਨੂੰ ਯਾਦ ਹੈ ਕਿ ਮੈਂ ਸ਼ੁਰੂ ਜਦੋਂ 80s ਦੇ ਵਿੱਚ ਆਇਆ ਤੇ ਇੱਕ ਬੜੇ ਸਿਆਣੇ ਸੱਜਣ ਸੀ, ਰਿਟਾਇਰ ਸੈਸ਼ਨ ਜੱਜ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਇੰਗਲੈਂਡ ਦੇ ਗੋਰਿਆਂ ਦੇ ਨਾਲ ਵੀ ਤੁਹਾਡਾ ਇੰਟਰੈਕਸ਼ਨ ਰਿਹਾ ਪਹਿਲਾਂ, ਹੁਣ ਤੁਸੀਂ ਅਮਰੀਕਾ 'ਚ, ਤੇ ਕੀ ਫ਼ਰਕ ਹੈ? ਮੈਂ ਕਿਹਾ ਜੀ ਫ਼ਰਕ ਇਹ ਹੈ ਕਿ ਜਿਹੜਾ ਇੰਗਲੈਂਡ ਦਾ ਗੋਰਾ ਹੈ ਉਸ ਦੇ ਦਿਮਾਗ 'ਚ ਹਾਕਮੀ ਵੜੀ ਹੋਈ ਹੈ, ਉਹਨੇ ਰੂਲ ਕੀਤਾ ਹੋਇਆ। ਇੰਗਲੈਂਡ ਦਾ ਗੋਰਾ ਉਹਨੂੰ ਪਸੰਦ ਕਰੇਗਾ ਜਾਂ ਤੁਹਾਡੀ ਪਿੱਠ ਠੋਕੇਗਾ ਜਿਹਦੇ ਕੋਲ ਓਬੀਡੀਐਂਸ ਹੈ। ਮੈਂ ਕਿਹਾ ਸਾਨੂੰ ਤਾਂ
ਅਰਜ਼ੀਆਂ ਲਿਖਣੀਆਂ ਇਹ ਸਿਖਾਈਆਂ ਸੀ ਉੱਤੇ ਲਿਖ ਕੇ ਡੀਅਰ ਸਰ ਆਈ ਬੈਗ ਟੂ ਸਟੇਟ, ਪਹਿਲਾਂ ਹੀ ਬੈਗਰ ਬਣਿਆ ਪਰ ਥੱਲੇ ਯੂਰ ਸਿੰਸੀਅਰਲੀ ਯੂਰ ਓਬੀਡੀਐਂਟਲੀ। ਮੈਂ ਕਿਹਾ ਇੱਥੇ ਕੋਈ ਨਹੀਂ, ਇੱਥੇ ਮਿਸਟਰ ਜੱਜ ਮਿਸਟਰ ਫਲਾਣਾ, ਮੈਂ ਕਿਹਾ ਇੱਥੇ ਓਬੀਡੀਐਂਟ ਸਰ ਸੁਰ ਨੂੰ ਇੱਥੇ ਪਸੰਦ ਨਹੀਂ ਕਰਦੇ, ਦੇ ਕਾਲ ਬਾਈ ਫਸਟ ਨੇਮ। ਤੇ ਮੈਂ ਕਿਹਾ ਵੀ ਗੋਰਾ ਜਿਹੜਾ ਉਹ ਹੈ ਉਹ ਓਬੀਡੀਐਂਸ ਨੂੰ ਕਹੇਗਾ ਗੁੱਡ ਬॉय ਗੁੱਡ। ਮੈਂ ਕਿਹਾ ਅਮਰੀਕਨ ਜਦੋਂ ਤੁਸੀਂ ਉਹਦੀਆਂ ਅੱਖਾਂ ਚੱਖਾਂ ਪਾ ਕੇ ਚੈਲੰਜ ਕਰਕੇ ਹੋਗਾ ਨੋ ਆਈ ਡੋਂਟ ਐਗਰੀ, ਉਹ ਫਿਰ ਤੁਹਾਡੇ ਵੱਲ ਧਿਆਨ ਨਾਲ ਦੇਖੇਗਾ ਵੀ ਵਾਟ ਯੂ ਹੈਵ ਟੂ ਸੇ, ਯੂ ਹੈਵ ਸਮਥਿੰਗ ਡਿਫਰੈਂਟ। ਇਹ ਮੈਂ ਕਿਹਾ ਇਹ ਹੈ ਇਸ ਸਿਸਟਮ ਦੀ ਬਿਊਟੀ। ਹਾਲਾਂ ਇੱਥੇ ਵੀ ਬੜੇ ਬੜੇ ਇਸ ਕਿਸਮ ਦੇ ਕਾਨੂੰਨ ਵੀ ਰਹੇ, ਕਾਂਗਰਸ ਵੀ, ਕਦੇ ਵਿਚ ਕਰਾਫਟ ਵੀ ਸੀ ਜਿਹਦੇ 'ਚ ਭੂਤ ਲੱਭਦੇ ਫਿਰਦੇ ਸੀ, ਉਹਨਾਂ ਨੂੰ ਸਾੜ ਦਿੰਦੇ ਸੀ। ਕੋਈ ਹੋਰ ਇੱਦਾਂ ਦੇ ਵੀ ਰਹੇ ਨੇ ਜਿੱਥੇ ਸਿਟੀਜ਼ਨਸ਼ਿਪ ਡਿਨਾਈ ਕਿੰਨਾ ਚਿਰ ਰਹੀ ਜਾਂ ਦੂਜੀ ਤੀਜੀ। ਪਰ ਇਹ ਜਿਹੜੀ ਅਮੈਂਡਮੈਂਟ ਸੀ ਕਿ ਭਾਈ ਜਿਹੜਾ ਤੁਹਾਡਾ ਬੋਰਨ ਰਾਈਟ ਹੈ, ਇਹ ਵੀ ਇਹਦੀ ਇੱਕ ਆਪਣੀ ਕਹਾਣੀ ਹੈ ਵੀ ਇਹ ਜਿਹੜੀ ਅਮੈਂਡਮੈਂਟ 14th ਅਮੈਂਡਮੈਂਟ ਲਿਆਂਦੀ ਗਈ ਸੀ ਉਸ ਤੋਂ ਪਹਿਲਾਂ ਕਿਵੇਂ ਇੱਕ ਗੁਲਾਮੀ ਦਾ ਦੌਰਾ ਸੀ, ਗੁਲਾਮਾਂ ਕੋਲ ਤਾਂ ਕੋਈ ਰਾਈਟ ਨਹੀਂ ਸੀ। ਸੋ ਉਹਦਾ ਮਤਲਬ ਇਹ ਸੀ ਕਿ ਵੀ ਉਹ ਲਿਆਂਦੇ, ਉਹਨਾਂ ਦੇ ਪਿਓ ਦਾਦੇ ਜੰਜੀਰਾਂ 'ਚ ਜਕੜ ਕੇ, ਕੋਈ ਉੱਥੋਂ ਜਮਾਇਕਾ ਤੋਂ ਲਿਆਂਦਾ, ਕੋਈ ਅਫਰੀਕਾ ਤੋਂ ਫੜ ਕੇ ਲਿਆਂਦੇ, ਤੇ ਉਹਨਾਂ ਦੇ ਕੋਲ ਕੋਈ ਰਾਈਟ ਨਹੀਂ ਸੀ, ਉਹ ਤਾਂ ਵਿਕੇ ਹੋਏ ਸੀ। ਮਾਲਕ ਉਹਨਾਂ ਨੂੰ ਜਿਹੜੇ ਜੋਤਦੇ ਸੀ ਖੇਤਾਂ 'ਚ ਬਲਦਾਂ ਦੀ ਥਾਂ 'ਤੇ। ਫਿਰ ਇਹ ਜਦੋਂ ਇਹ ਸਿਵਲ ਵਾਰ ਇਸ ਇਸ਼ੂ 'ਤੇ ਹੋਈ, ਅਬਰਾਹਿਮ ਲਿੰਕਨ ਨੇ ਜਿਹੜੀ ਪ੍ਰੋਕਲੇਮੇਸ਼ਨ ਸਲੇਵਰੀ ਖਤਮ ਕਰ, ਫਿਰ ਇਹ ਹੋਇਆ ਜਿਹੜੇ ਇਸ ਦੇ ਐਗਜ਼ੈਕਟ ਲਫ਼ਜ਼ ਨੇ ਕਿ ਜਿਹੜਾ ਅਮਰੀਕਾ ਜਾਂ ਅਮਰੀਕਾ ਨਾਲ ਲੱਗਦੀਆਂ ਜਿਹੜੀਆਂ ਕਾਲੋਨੀਜ਼ ਵੀ ਨੇ ਜਿਨ੍ਹਾਂ 'ਤੇ ਅਮਰੀਕਾ ਦੀ ਸੋਵਰਨਿਟੀ ਹੈ, ਉਹਦੇ ਕੋਲ ਬਰਥ ਰਾਈਟ ਹੈ। ਹਾਲਾਂ ਇਹ ਵੀ ਕਈ ਵਾਰੀ ਝਗੜਾ ਟਰੰਪ ਨੇ, ਜਦੋਂ ਪ੍ਰੈਜ਼ੀਡੈਂਟ ਓਬਾਮਾ ਜਿਹੜਾ ਉਹਦਾ ਪਿਓ ਕੀਨੀਆ ਦਾ ਸੀ ਕਾਲਾ ਔਰ ਮਾਂ ਅਮਰੀਕਨ ਗੋਰੀ ਸੀ ਔਰ ਜਨਮ ਮੇਨਲੈਂਡ ਅਮਰੀਕਾ 'ਚ ਨਹੀਂ ਸੀ ਹੋਇਆ ਕੋਈ ਐਡਜੋਇਨਿੰਗ, ਉਹਦੇ 'ਤੇ ਹੀ ਕਿੰਨੀ ਦੇਰ ਤਾਂ ਉਹਦੀ ਸਿਟੀਜ਼ਨਸ਼ਿਪ ਦੇ ਉੱਤੇ ਹੀ ਰੌਲਾ ਸੀ ਕਿ ਵੀ ਓਬਾਮਾ ਬਣ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਬੋਰਨ ਅਮਰੀਕਨ ਹੈ, ਨੈਚੁਰਲਾਈਜ਼ਡ ਨਹੀਂ, ਉਹੀ ਬਣ ਸਕਦਾ। ਸੋ ਇਸ ਨੂੰ ਇਹਨੇ ਜੱਜ ਨੇ ਬੜਾ ਇਫੈਕਟਿਵਲੀ ਜਿਹੜਾ ਉਹ ਚੈਲੰਜ ਕੀਤਾ। ਉਹਨੇ ਕਿਹਾ ਕਿ ਵੀ ਇਹ ਮਾਈਂਡ ਬੋਗਲਿੰਗ ਹੈ ਤੁਹਾਡਾ ਪਾਰਟ, ਇਹ ਜਿਹੜਾ ਦੂਸਰਾ। ਔਰ ਇਸ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹਨਾਂ ਨੇ ਆਪਣਾ ਪਾਰਟ ਦਿੱਤਾ। ਸੋ ਇਨ ਦਾ ਐਂਡ ਇਹ ਜਿਹੜਾ ਕੇਸ ਹੈ ਇਹ ਸੁਪਰੀਮ ਕੋਰਟ 'ਚ ਐਂਡ ਹੋਏਗਾ ਜਾ ਕੇ। ਹਾਂ, ਹੁਣ ਇਸ ਅਮੈਂਡਮੈਂਟ ਨੂੰ ਸੁਪਰੀਮ ਕੋਰਟ ਜਿਹੜਾ, ਕਿਉਂਕਿ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਇਸ ਦਾ ਮਿਸਯੂਜ਼ ਹੋਣਾ ਇਹ ਸ਼ੁਰੂ ਹੋਇਆ ਕਿ ਭਾਈ ਕਈ ਜਿਹੜੇ ਨੇ ਇਲੀਗਲ ਆਏ, ਚਲੋ ਜਿਹੜੇ ਇਲੀਗਲ ਨੇ ਉਹਨਾਂ ਦੇ ਜੰਮਿਆ ਉਹ ਤਾਂ ਹੋ ਗਿਆ, ਕਈ ਟੂਰਿਜ਼ਮ ਜਾਂ ਦੂਜੀ ਕਰਕੇ ਹੀ ਆਉਂਦਾ ਹੀ ਨੇ ਬੱਚਾ ਜੰਮਣ ਇੱਥੇ ਕਿ ਵੀ ਹੋਏਗਾ। ਇਸੇ ਤਰ੍ਹਾਂ ਹੁਣ ਉਹ ਜਿਹੜੀ ਫਿਗਰ ਆਈ ਹੈ ਉਹਨਾਂ ਨੇ ਜਿਨ੍ਹਾਂ ਨੇ ਚੈਲੰਜ ਕੀਤਾ, ਜਿਨ੍ਹਾਂ ਸਟੇਟਾਂ ਨੇ, ਉਹਨਾਂ ਨੇ ਕਿਹਾ ਵੀ ਜੇ ਇਵੇਂ ਹੋਇਆ ਹੈ ਇਟ ਕੁਡ ਇੰਪੈਕਟ hundreds of thousands of people born in the country according to one lawsuit। 2022 ਦੇ ਵਿੱਚ 2,55,000 ਬੱਚੇ ਜੰਮੇ ਜਿਹੜੇ ਆ ਉਹਨਾਂ ਮਾਵਾਂ ਨੂੰ ਜਿਹੜੀਆਂ ਇਸ ਮੁਲਕ ਦੇ ਵਿੱਚ ਇਲੀਗਲ ਨੇ। ਇਹਦਾ ਮਤਲਬ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਡਿਨਾਈ ਕਰੋਗੇ। ਫਿਰ 1,53,000 ਜਨਮ ਉਹ ਨੇ ਜਿਹੜੇ ਕਿ ਦੋਨੋਂ ਪਾਸਿਓਂ ਹੀ ਇਲੀਗਲ ਨੇ, ਮਾਂ ਪਿਓ ਦੋਨੋਂ ਹੀ ਇਲੀਗਲ ਨੇ। ਸੋ ਇਹ ਸਾਰੇ ਨੂੰ ਉਹਨਾਂ ਨੇ ਫਿਗਰਸ ਦਿੱਤੀਆਂ ਨੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦੇ ਉੱਤੇ ਅੱਗੇ ਕਰਦੇ ਹਾਂ, ਇਹ ਟੈਂਪਰੇਰੀ ਹਾਲਟ ਹੈ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਇਸ ਆਰਡਰ ਦੇ ਉੱਤੇ। ਔਰ ਇਹ ਸਾਰੇ ਦੇ ਚੱਲਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਿਰ ਇਹ ਸਾਰੇ ਡੀਟੇਲ ਹੈ ਵੀ ਇਸ ਕਿਸਮ ਦਾ ਇੱਕ ਕੇਸ ਬਹੁਤ ਪਹਿਲਾਂ ਆਇਆ ਸੀ ਚਾਈਨੀਜ਼ ਕਪਲ ਦੇ ਕੇਸ ਦਾ, ਪਰ ਉਹ ਵੀ ਫੇਵਰੇਬਲ ਹੋਇਆ ਸੀ। ਹੁਣ ਇਹ ਇਮੀਡੀਏਟਲੀ ਹਾਲਟ ਹੈ, ਟੈਂਪਰੇਰੀ ਹਾਲਟ ਹੈ, ਇਹਨੂੰ ਤੋੜਿਆ ਵੀ ਜਾ ਸਕਦਾ ਹਾਲਟ ਨੂੰ, ਪਰ ਇਹ ਫੈਡਰਲ ਇੱਕ ਜੱਜ ਦੇ ਲੈਵਲ ਤੇ ਇਹਨੂੰ ਡਿਸਾਈਡ ਨਹੀਂ ਕੀਤਾ ਜਾਣਾ। ਇਹ ਅਲਟੀਮੇਟਲੀ ਐਂਡ ਹੋਏਗਾ ਸੁਪਰੀਮ ਕੋਰਟ 'ਚ ਜਾ ਕੇ। ਸੁਪਰੀਮ ਕੋਰਟ ਦਾ ਪੂਰਾ ਬੈਂਚ, ਸ਼ਾਇਦ ਉਹਨਾਂ ਦੇ 11 ਜੱਜ ਨੇ, ਉਹ ਸਾਰੇ ਹੀ ਓਥ ਟੇਕਿੰਗ ਵੇਲੇ ਮੌਜੂਦ ਸੀ। ਔਰ ਜਿਹੜਾ ਤੁਸੀਂ ਪ੍ਰੋਟੋਕੋਲ ਦੇਖੋ ਵੀ ਕਿਵੇਂ ਆਨਰ ਦੇ ਨਾਲ ਜੱਜ ਆਉਂਦੇ ਨੇ ਦੂਜੇ ਨੇ। ਇੱਥੇ ਜਿਹੜਾ ਜੱਜ ਬਣਦਾ ਫਿਰ ਲਾਈਫ ਟਾਈਮ ਜੱਜ ਹੁੰਦਾ, ਰਿਟਾਇਰ, ਉਹਦੀ ਰਿਟਾਇਰਿੰਗ ਏਜ ਨਹੀਂ ਹੁੰਦੀ ਅੰਟਿਲ ਅਨਲੈਸ ਉਹ ਬੁੱਢਾ ਹੋ ਜਾਏ ਜਾਂ ਮੈਮਰੀ ਲਾਸ ਹੋ ਜਾਏ ਜਾਂ ਕੋਈ ਹੋਰ ਬਿਮਾਰੀ ਹੋ ਜਾਏ। ਸੋ ਇਹ ਗੱਲ ਨੇ ਕਈਆਂ ਨੂੰ ਰਾਹਤ ਦਿੱਤੀ ਹੈ ਕਿ ਭਾਈ ਇਹ ਘੱਟੋ ਘੱਟ ਜਿਹੜਾ ਇਹ ਇਮੀਡੀਏਟ ਇਸ ਦੇ ਉੱਤੇ ਟੈਂਪਰੇਰੀ
ਜਿਹੜਾ ਹੈ ਉਹ ਰੋਕ ਲੱਗੀ ਹੈ। ਰੋਕ ਲੱਗੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।